पंजाबी लहर वेख रहे सारे ही ਸਰੋਤਿਆਂ ਨੂੰ बहुत सारा सलाम ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ और जिस तरह आप सब जानते हो कि पंजाब के ਵੱਖ-ਵੱਖ ਥਾਵਾਂ ਤੇ ਜਾ ਕੇ पंजाब ਦੀ ਸਾਂਝ, पंजाब ਦੇ ਰੰਗ ਅਤੇ ਪੰਜਾਬ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਆਪ ਜੀ ਦੇ ਰੂਬਰੂ ਕਰਦੇ ਹਾਂ। ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਜਿਹੜੀਆਂ ਪੁਰਾਣੀਆਂ ਸਾਡੀਆਂ ਚੀਜ਼ਾਂ ਨੇ, ਸਾਡੀ ਸਕਾਫਤ ਹੈ, ਉਹ ਆਪ ਜੀ ਦੇ ਰੂਬਰੂ ਕਰਦੇ ਹਾਂ। ਫੈਸਲਾਬਾਦ ਜਿਹਦਾ ਪੁਰਾਣਾ ਨਾਮ ਲਾਇਲਪੁਰ ਸੀ, ਉਹਦੀ ਇੱਕ ਲਾਇਬ੍ਰੇਰੀ ਦੇ ਵਿੱਚ ਸਾਡਾ ਅਕਸਰ ਚੱਕਰ ਲੱਗਦਾ ਸੀ। ਇਸੀ ਆਸ ਦੇ ਨਾਲ, ਇਸੀ ਉਮੀਦ ਦੇ ਨਾਲ ਕਿ ਕੁਝ ਉੱਥੇ ਪੁਰਾਣੀਆਂ ਕਿਤਾਬਾਂ ਜਿਹੜੀ ਗੁਰਮੁਖੀ ਦੇ ਵਿੱਚ ਸਨ ਉਹ ਅਸੀਂ ਪੜ੍ਹਦੇ ਰਹਿੰਦੇ ਸਾਂ। ਤੇ ਮੈਂ ਅਕਸਰ ਕਿਤਾਬਾਂ 'ਚ ਵੇਖਦਾ ਸਾਂ ਕਿ ਇੱਕ ਬਜ਼ੁਰਗ ਦਾ ਨਾਮ ਲਿਖਿਆ ਹੁੰਦਾ ਸੀ। ਲਾਇਬ੍ਰੇਰੀਅਨ ਵੀ ਮੈਨੂੰ ਇਹੀ ਕਹਿੰਦੇ ਸਨ ਕਿ ਤੁਹਾਡੇ ਤੋਂ ਪਹਿਲਾਂ ਇਹ ਕਿਤਾਬਾਂ ਇੱਕ ਹੋਰ ਸ਼ਖਸ ਖੋਲ੍ਹਦਾ ਸੀ, ਜਾਂ ਉਹ ਪੜ੍ਹਦੇ ਸੀ, ਜਾਂ 47 ਤੋਂ ਬਾਅਦ ਇਹਨਾਂ ਕਿਤਾਬਾਂ ਨੂੰ ਤੁਸੀਂ ਖੋਲ੍ਹਿਆ। ਤੇ ਮੇਰੀ ਦਿਲ ਦੇ ਵਿੱਚ ਇਹ ਜੁਸਤਜੂ ਸੀ ਕਿ ਮੈਂ ਉਹਨਾਂ ਬਜ਼ੁਰਗਾਂ ਨੂੰ ਮਿਲਾਂ। ਲਗਭਗ 3 ਸਾਲ ਬਾਅਦ ਸਾਡੀ ਮੁਲਾਕਾਤ ਹੋਈ ਔਰ ਮੈਂ ਜਦੋਂ ਇਹਨਾਂ ਨਾਲ ਮਿਲਿਆ, ਇਹਨਾਂ ਨੇ ਮੈਨੂੰ ਹੋਰ ਹੈਰਾਨ ਕਰ ਦਿੱਤਾ, ਕਿਉਂਕਿ ਜੇ ਮੈਂ ਇਹਨਾਂ ਕੋਲ ਖਜ਼ਾਨਾ ਵੇਖਾਂ ਤੇ ਕਿਤਾਬਾਂ ਦਾ ਇੱਕ ਬਹੁਤ ਬੜਾ ਖਜ਼ਾਨਾ ਇਹਨਾਂ ਦੇ ਕੋਲ ਹੈ। ਜੇ ਸਿੱਖ ਇਤਿਹਾਸ ਬਾਰੇ ਗੱਲ ਕਰਾਂ ਤੇ ਵੇਖ ਸਕਦੇ ਹੋ, ਇਹ ਕਿਤਾਬਾਂ ਇਹਨਾਂ ਕੋਲ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਇਹਨਾਂ ਕੋਲ ਮੌਜੂਦ ਨੇ। ਇਸੇ ਤਰ੍ਹਾਂ ਧਾਰਮ ਪੋਥੀਆਂ, ਗੁਟਕੇ ਜਿਹੜੇ ਵੱਖ-ਵੱਖ ਭਾਸ਼ਾਵਾਂ ਦੇ ਹਨ, ਹਿੰਦੀ, ਗੁਰਮੁਖੀ, ਉਰਦੂ ਦੇ ਵਿੱਚ, ਉਹ ਸਾਰੇ ਗੁਟਕੇ ਮੌਜੂਦ ਹਨ ਇਹਨਾਂ ਕੋਲ। ਗੀਤਾ ਸਾਹਿਬ ਵੀ ਇਹਨਾਂ ਕੋਲ ਮੌਜੂਦ ਹੈ, ਇਹ ਉਸ ਗੀਤਾ ਬਾਰੇ ਵੀ ਜਾਣਦੇ ਨੇ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ। ਜੇ ਆਪਾਂ 47 ਦੀ ਗੱਲ ਕਰੀਏ ਤੇ ਹੰਡੀ ਹੰਡਾਇਆ ਦਰਦ, ਇਹ ਤੁਸੀਂ ਵੇਖ ਸਕਦੇ ਹੋ। ਇਸ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਕੋਲ ਕਾਫੀ ਮੌਜੂਦ ਹਨ। ਦਿੱਲੀ ਦਾ ਪੁਰਾਣਾ ਨਕਸ਼ਾ, ਜੇ ਗੁਰੂ ਇਤਿਹਾਸ ਬਾਰੇ ਗੱਲ ਕਰੀਏ ਤੇ ਗੁਰੂ ਰਾਮਦਾਸ ਜੀ ਮਹਾਰਾਜ, ਇਸ ਤਰ੍ਹਾਂ ਬਹੁਤ ਸਾਰੇ ਗੁਰੂਆਂ ਦੇ ਜਿਹੜੀ ਬੁੱਕਸ ਪੁਰਾਣੇ ਜ਼ਮਾਨੇ 'ਚ 1947 ਤੋਂ ਪਹਿਲੀ ਜਿਹੜੀ ਕਿਤਾਬਾਂ ਲਿਖੀਆਂ ਹਨ ਉਹ ਇਹਨਾਂ ਕੋਲ ਮੌਜੂਦ ਹਨ। ਤੇ ਇਸ ਤੋਂ ਇਲਾਵਾ ਇਹਨਾਂ ਕੋਲ 47 ਦਾ ਵੀ ਇੱਕ ਬਹੁਤ ਬੜਾ ਦਰਦ ਜੋ ਇਹਨਾਂ ਦੇ ਦਿਲ ਦੇ ਵਿੱਚ ਸਮਾਇਆ ਹੈ ਉਹ ਵੀ ਇਹਨਾਂ ਕੋਲ ਹੈ। ਨਾਲ ਦੇ ਨਾਲ ਮੈਂ ਦੱਸਦਾ ਜਾਵਾਂ ਕਿ ਜਦੋਂ ਮੈਂ ਇਹਨਾਂ ਨਾਲ ਮਿਲਿਆ ਅੱਜ, ਤੇ ਮੈਨੂੰ ਪਤਾ ਲੱਗਾ ਕਿ ਇਹਨਾਂ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਬੀੜ ਵੀ ਮੌਜੂਦ ਸੀ, ਜੋ ਇਹਨਾਂ ਨੇ ਬਾਅਦ 'ਚ ਨਨਕਾਣਾ ਸਾਹਿਬ ਵਾਪਸ ਦੇ ਦਿੱਤੀ ਸੀ, ਕਿਉਂਕਿ ਇਹ ਸਮਝਦੇ ਸੀ ਕਿ ਮੈਂ ਉਹਦੀ ਹਿਫਾਜ਼ਤ ਨਹੀਂ ਕਰ ਸਕਦਾ। ਸੋ ਆਓ ਬਜ਼ੁਰਗਾਂ ਨਾਲ ਗੱਲਬਾਤ ਕਰੀਏ ਕਿ ਇਹਨਾਂ ਅੰਦਰ ਇਹ ਸ਼ੌਕ ਕਿੱਥੋਂ ਪੈਦਾ ਹੋਇਆ, ਇਹ ਕਿਤਾਬਾਂ, ਐਡਾ ਵੱਡਾ ਖਜ਼ਾਨਾ ਕਿਸ ਤਰ੍ਹਾਂ ਆਇਆ, ਗੁਰਮੁਖੀ ਕਿਸ ਤਰ੍ਹਾਂ ਜਾਣਦੇ ਨੇ, ਹਿੰਦੀ ਕਿਸ ਤਰ੍ਹਾਂ ਜਾਣਦੇ ਨੇ। ਬਾਬਾ ਜੀ ਕੀ ਹਾਲ ਚਾਲ ਨੇ, ਠੀਕ ਹੋ? ਹਾਂ ਠੀਕ ਠਾਕ। ਬਾਬਾ ਜੀ ਨਾਂ ਕੀ ਤੁਹਾਡਾ? ਮੇਰਾ ਨਾਂ ਜੀ ਅਬਦੁਲ ਗਫਾਰ ਵਾਲਾ। ਅਬਦੁਲ ਗਫਾਰ ਵਾਲਾ। ਅੱਛਾ ਬਜ਼ੁਰਗੋ, ਆਪਾਂ ਕਿਹੜੇ ਸ਼ਹਿਰ ਦੇ ਵਿੱਚ ਬੈਠੇ ਹਾਂ ਇਸ ਵੇਲੇ? ਇਸ ਵੇਲੇ ਫੈਸਲਾਬਾਦ ਲੈਲਪੁਰ। ਫੈਸਲਾਬਾਦ ਲੈਲਪੁਰ 'ਚ। ਤੁਹਾਡਾ ਜਨਮ ਵੈਸੇ ਕਿੱਥੇ ਦਾ ਵਾ? ਅੰਮ੍ਰਿਤਸਰ ਤਹਿਸੀਲ ਅਜਨਾਲਾ। ਅੰਮ੍ਰਿਤਸਰ ਤਹਿਸੀਲ ਅਜਨਾਲਾ, ਪਿੰਡ ਮਾਛੀਵਾਲਾ, ਕੋਨੇਵਾਲਾ। ਮਾਛੀਵਾਲਾ। ਮਾਛੀਵਾਲਾ। ਅੱਛਾ, ਮਾਛੀਵਾਲਾ, ਕੋਨੇਵਾਲਾ। ਕੋਨੇਵਾਲਾ। ਇਹ ਸਾਡੇ ਵਾਲੇ ਦੇ 35-40 ਪਿੰਡ ਇਕੱਠੇ ਸਨ। ਅੱਛਾ, ਤੁਸੀਂ ਇਹਦਾ ਮਤਲਬ ਕਿ 47 'ਚ ਉਧਰੋਂ ਆਏ ਹੋ? ਬਿਲਕੁਲ ਉਧਰੋਂ ਆਏ। ਉਧਰ ਤੁਹਾਡਾ ਵਸੇਬ ਕਿੱਦਾਂ ਸੀ ਆਪਸ ਦੇ ਵਿੱਚ? ਜਿਹੜਾ ਤੁਹਾਡਾ ਪਿੰਡ ਸੀ ਉੱਥੇ ਹਿੰਦੂ, ਮੁਸਲਮਾਨ, ਸਿੱਖ ਸਾਰੇ ਰਹਿੰਦੇ ਸੀਗੇ? ਬਿਲਕੁਲ, ਕਿਉਂਕਿ ਮੇਰੇ ਜਿਹੜੇ ਪੜਦਾਦਾ ਸੀ ਉਹ ਸਿੱਖ ਸੀ। ਅੱਛਾ, ਅਸੀਂ ਮੁਸਲਮਾਨ ਹੋ ਗਏ। ਠੀਕ ਹੋ ਗਿਆ। ਮੁਸਲਮਾਨ ਹੋ ਗਏ, ਉਹ ਵੀ ਇੱਕ ਲੰਮੀ ਕਹਾਣੀ। ਅੱਛਾ, ਤੇ ਆਪਸ ਦੇ ਵਿੱਚ ਪ੍ਰੇਮ ਪਿਆਰ ਕਿੱਦਾਂ ਦਾ ਸੀ ਲੋਕਾਂ? ਬਹੁਤ ਅੱਛਾ ਸੀ। ਅੱਛਾ, ਕਿਉਂਕਿ ਸਾਡੇ ਘਰ ਤੋਂ ਇਲਾਵਾ ਬਾਕੀ ਸਾਰੇ ਸਿੱਖ ਸੀ। ਸਾਡੇ ਚਾਚੇ ਬਾਬੇ ਲੱਗਦੇ ਸੀ। ਸਾਨੂੰ ਲੈ ਕੇ ਗਿਆ ਸੀ। ਠੀਕ ਹੋ ਗਿਆ। ਤੇ ਕੋਈ ਨਾਮ ਯਾਦ ਆ ਉੱਥੇ ਤੁਹਾਡੇ ਪਿੰਡ 'ਚ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਹਾਂ ਬਿਲਕੁਲ, ਅਖਤਾਬਾਦ ਫਿਰ ਮਾਸਟਰ ਜਗੀਰ ਸਿੰਘ, ਉਤਮ ਸਿੰਘ, ਸੂਬੇਦਾਰ ਪੂਰਨ ਸਿੰਘ, ਸਰਦਾਰ ਜਸਵੰਤ ਸਿੰਘ, ਸੁਖਮਨ ਸਿੰਘ। ਤੇ ਇਹ ਸਾਰੇ ਬੱਚਿਆਂ ਦੇ ਨਾਲ ਅਗਲੇ ਦਿਨ ਇੱਕ ਤਸਵੀਰ ਲਈ ਆਪਣੇ ਪੜ ਪੋਤੜੇ ਦੇ ਮੇਰੇ ਕਜ਼ਨ। ਅੱਛਾ, ਅਬਰ ਨਾਲ ਤਸਵੀਰਾਂ ਉਤਰੀਆਂ ਸਾਰੀਆਂ ਸੀ। ਅੱਛਾ ਅੱਛਾ ਅੱਛਾ। ਅੱਛਾ, 47 ਦੇ ਵਿੱਚ ਉਧਰੋਂ ਆਏ ਕਿੱਦਾਂ ਤੁਸੀਂ? ਖੈਰ ਖੈਰੀਅਤ ਨਾਲ ਆ ਗਏ ਸੀ? ਅੱਲੇ ਕੋਲ ਤੇ ਕਾਫੀ ਹੋਏ ਸੀ। ਮੇਰੇ ਵਾਲੇ ਸਾਹਿਬ 3 ਮਹੀਨੇ ਬਾਅਦ ਟੀ-ਸ਼ਰਟ ਤੋਂ ਪਹਿਲੋਂ ਆ ਗਏ ਸੀ। ਅੱਛਾ, ਪਹਿਲੇ ਆ ਗਏ ਸੀ। ਤੁਹਾਡੇ ਵਾਲੇ ਸਾਹਿਬ ਦਾ ਨਾਮ ਕੀ ਸੀਗਾ? ਚੌਧਰੀ ਬਦਰਦੀਨ। ਚੌਧਰੀ ਬਦਰਦੀਨ। ਅੱਛਾ, ਪਹਿਲੋਂ ਆ ਗਏ ਸਰ। ਐਵੇਂ ਅਫਵਾਹ ਸੀ ਕਿ ਤੁਹਾਨੂੰ ਸਿੱਖਾਂ ਨੇ ਕਤਲ ਕਰ ਦਿੱਤਾ। ਅੱਛਾ, ਫਿਰ ਮੈਂ ਜਾ ਕੇ ਪੁੱਛਿਆ। ਅੱਛਾ, ਵੀ ਯਾਰ ਤੁਸੀਂ ਮੇਰੇ ਪਿਓ ਨੂੰ ਕਤਲ ਕਰਦੇ ਚੱਕਰ ਸੀ। ਅੱਛਾ, ਉਹ ਕਹਿਣ ਲੱਗੇ ਅੱਛਾ ਇਹ ਨਹੀਂ ਸੀ ਗੱਲ, ਅਸੀਂ ਡਰਦੇ ਸਾਂ ਵੀ ਇਹ 35-40 ਪਿੰਡ ਵਾਲੇ ਤੇ ਸਾਡੇ ਤੇ ਹਮਲਾ ਨਾ ਕਰ। ਅੱਛਾ, ਤੁਸੀਂ ਫਿਰ ਗੁਰਮੁਖੀ, ਤੁਸੀਂ ਕਾਫੀ ਛੋਟੇ ਸੀ ਜਦੋਂ ਉੱਧਰੋਂ ਆਏ, ਤੁਸੀਂ ਗੁਰਮੁਖੀ ਕਦੋਂ ਸਿੱਖੀ? ਫਿਰ ਬਾਅਦ 'ਚ ਸਿੱਖੀ? 1978 'ਚ। 1978 'ਚ ਸਿੱਖੀ? ਪਾਕਿਸਤਾਨ ਦੇ ਵਿੱਚ? ਮੇਰੀ ਭਰਜਾਈ ਸੀ
ਕੁਲਦੀਪ ਕੌਰ ਬਾਜਵਾ ਅੱਛਾ, ਉਹਨੇ ਮੈਨੂੰ ਸਿਖਾਈ। ਤੁਹਾਡੇ ਦਿਲ 'ਚ ਖਿਆਲ ਕਿਸ ਤਰ੍ਹਾਂ ਪੈਦਾ ਹੋਇਆ? ਪਾਕਿਸਤਾਨ 'ਚ ਰਹਿੰਦੇ ਇੱਥੇ ਭਾਸ਼ਾ ਉਰਦੂ ਜ਼ਿਆਦਾ ਚੱਲਦੀ ਹੈ ਜੀ। ਤੇ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਤਾਂ ਸ਼ਾਹਮੁਖੀ 'ਚ ਲਿਖਦੇ ਆ। ਜੀ। ਦਿਲ 'ਚ ਕਿਸ ਤਰ੍ਹਾਂ ਆਇਆ, ਉਹ ਬਾਹਰ ਆਇਆ ਕਿ ਮੈਂ ਜਦੋਂ ਮੈਂ ਇੰਡੀਆ ਜਾਂਦਾ ਸੀ ਹਾਂ। ਤੇ ਖਾਸ਼ ਹੁੰਦੀ ਸੀ। ਇੰਡੀਆ ਤੁਸੀਂ ਪਹਿਲੀ ਵਾਰੀ ਕਦੋਂ ਗਏ? ਮੈਂ 1978 ਚ ਮੈਂ 5 ਵਾਰੀ ਗਿਆ ਵਾਂ। ਅੱਛਾ, 5 ਵਾਰੀ 3 ਗਏ। ਵਾਰੀ ਪੰਜਾਬ ਚ, ਅੱਛਾ, 2 ਵਾਰੀ ਦਿੱਲੀ। ਭਰਜਾਈ ਦੀ ਭੈਣ ਉੱਥੇ ਰਹਿੰਦੀ ਸੀ। ਭੈਣ ਸੀ ਤੁਹਾਡੀ? ਹਾਂ, ਕੀ ਨਾਂ ਸੀ? ਉਹਦਾ ਨਾਮ ਮੈਨੂੰ ਯਾਦ ਹੈ ਇਸ ਵੇਲੇ ਤੇ। ਅੱਛਾ ਮੇਰੀ ਜਿਹੜੀ ਭਰਜਾਈ ਸੀ ਉਹਦੀ ਭੈਣ ਸੀ। ਅੱਛਾ ਤੇ ਉਹਨਾਂ ਦੀ ਰਿਹਾਇਸ਼ ਉੱਤੇ ਨੌਕਰੀ ਕਰਦਾ ਸੀ ਉਹਦਾ ਖਾਮਦ ਸਿੱਖ ਸੀ। ਅੱਛਾ। ਤੇ ਉਹਨਾਂ ਦੇ ਕੋਲ ਜਾ ਕੇ ਫਿਰ ਮੇਰੇ ਹਾਂਜੀ ਦਿਲ 'ਚ ਇਸ ਤਰ੍ਹਾਂ ਖਵਾਹਿਸ਼ ਕਿਸ ਤਰ੍ਹਾਂ ਆਈ ਕਿ ਮਤਲਬ ਨਾ ਪਾਕਿਸਤਾਨ 'ਚ ਗੁਰਮੁਖੀ ਚੱਲਣੀ ਹੈ, ਤੇ ਫਿਰ ਕਿੱਦਾਂ ਦਿਲ 'ਚ ਆਇਆ ਕਿ ਮੈਂ ਗੁਰਮੁਖੀ ਸਿੱਖਾਂ? ਮੈਨੂੰ ਫਿਰ ਉਹਨਾਂ ਸਿਖਾਈ, ਉਹਨਾਂ ਕਿਤਾਬਾਂ ਦੀ ਛਾਟੀ। ਫਿਰ ਮੈਂ ਲਾਇਬ੍ਰੇਰੀ ਚ ਗਿਆ, ਇਹਦਾ ਬੋਰ ਪਰ ਕੇ ਨੌਕਰੀਆਂ ਲਾਈ। ਹਾਂਜੀ ਹਾਂਜੀ, ਛੁੱਟੀਆਂ ਹੋਈਆਂ ਸੀਗੀਆਂ ਤੇ ਬਿਲਕੁਲ। ਮੈਂ ਫਿਰ ਡਿਪਟੀ ਕਮਿਸ਼ਨਰ ਨੂੰ ਮਿਲਿਆ। ਤੇ ਇਹਦੀਆਂ ਕੀਮਤੀ ਅਸਾਸਾਂ ਤੁਸੀਂ ਨੌਕਰੀ ਇਹਨਾਂ ਨੂੰ ਅਲਮਾਰੀ ਚ ਰੱਖੋ। ਅਗਰ ਜੀ ਪੜ੍ਹਨ ਵਾਲਾ ਕੋਈ ਮੈਂ ਕਿਉਂ ਆ ਮੇਰੀ ਬੇਟੀ ਹੈ, ਇਹ ਉਹਦੀ ਤਸਵੀਰ ਹੈ। ਅੱਛਾ, ਇਹ ਤੁਹਾਡੀ ਬੇਟੀ ਹੈ? ਆ ਬੇਟੀ ਇਹਨੂੰ ਵੀ ਗੁਰਮੁਖੀ ਆਉਂਦੀ ਸੀ। ਬਜ਼ੁਰਗਾਂ ਨੇ ਦੱਸਿਆ ਕਿ ਇਹ ਆਪਣੀ ਸਾਡੀ ਅੱਖੀ ਵੇਖੀ ਗੱਲ ਆ ਕਿ ਬਹੁਤ ਸਾਰਾ ਅਸਾਸਾ ਜਦੋਂ ਸਿੱਖ ਇੱਥੋਂ ਗਏ ਆ ਤੇ ਉਹ ਬਹੁਤ ਸਾਰੀਆਂ ਕਿਤਾਬਾਂ ਉਹ ਇੱਥੇ ਹੀ ਜ਼ਾਹਰ ਆ ਉਹ ਰਹਿ ਗਈਆਂ ਸੀਗੀਆਂ। ਕੁਛ ਲੋਕਾਂ ਦੇ ਮਕਾਨਾਤ 'ਚ ਬੁੱਕਸ ਮਿਲੀਆਂ, ਕੁਛ ਸਕੂਲਾਂ 'ਚ ਬੁੱਕਸ ਮਿਲੀਆਂ, ਉਹ ਫਿਰ ਤੋੜੇ 'ਚ ਪਰ ਜਿਹੜੇ ਹੈ ਉਹ ਸਾਈਡ ਤੇ ਰੱਖੇ ਹੋਏ ਸੀ। ਅਸੀਂ ਆਪਣੀ ਅੱਖੀ ਵੇਖਿਆ ਔਰ ਬਜ਼ੁਰਗਾਂ ਨੇ ਫਿਰ ਉਹਦੇ ਵਾਸਤੇ ਆਵਾਜ਼ ਵੀ ਚੁੱਕੀ ਔਰ ਫਿਰ ਉਹ ਕਿਤਾਬਾਂ ਜਿਹੜੀਆਂ ਸੀ ਉਹਨਾਂ ਨੂੰ ਬਾਹਿਫਾਜ਼ਤ ਜਿਹੜਾ ਹੈ ਉਹਨੂੰ ਰੱਖਿਆ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਕੋਲ ਗੁਟਕੇ ਵੀ ਮੌਜੂਦ ਨੇ, ਹਾਂਜੀ ਹਾਂਜੀ। ਨਿਤਨੇਮ ਦੇ, ਸੁੰਦਰ ਗੁਟਕਾ, ਇਹ ਫਿਰ ਤੁਸੀਂ ਪੜ੍ਹਦੇ ਹੋ ਇਹਨਾਂ ਨੂੰ? ਹਾਂ ਮੈਂ ਪੜ੍ਹੀ। ਅੱਛਾ ਬੱਚੇ ਵੀ ਮੁਕੱਦਸ ਚੀਜ਼ ਹੈ। ਹਾਂਜੀ। ਅੱਛਾ, ਇਹਦੇ ਨਾਲ ਨਾਲ ਸਿੱਖ ਇਤਿਹਾਸ ਬਾਰੇ ਬਹੁਤ ਲੰਬਾ ਚੌੜਾ ਲਿਟਰੇਚਰ ਤੁਹਾਡੇ ਕੋਲ ਹੈ। ਇਹ ਸਾਰੀਆਂ ਕਿਤਾਬਾਂ ਤੁਸੀਂ ਪੜ੍ਹੀਆਂ ਹੋਈਆਂ ਨੇ? हाँ बिल्कुल यार, और तो उर्दू तो कभी पढ़िया था जी, ये सब मजाक कर दे मेरे मजे तले भी सर तकिया तले किताबें ਗੁਰਮੁਖੀ ਦੀ? आया ਅੱਛਾ मेरा शौक है। ਅੱਛਾ ਬਜ਼ੁਰਗੋ, ਤੁਸੀਂ ਸੁਣਿਆ ਇਲੈਕਸ਼ਨ ਵੀ ਲੜਿਆ ਹੋਇਆ ਇੱਥੇ? आज मैं इलेक्शन ਕਾਹਦਾ ਇਲੈਕਸ਼ਨ ਲੜਿਆ ਤੁਸੀਂ? मैं MP का भी, MPA ਦਾ? हाँ जी, जिला कौंसल का भी, ਅੱਛਾ, चेयरमैन का भी ਜ਼ਬਰਦਸਤ। जी। ਦੇਖੋ ਕਿੰਨੀ ਕੁ ਵੱਡੀ ਗੱਲ ਹੈ ਕਿ ਇੱਕ ਸਿਆਸਤਦਾਨ ਹੋ ਕੇ ਤੇ ਤੁਸੀਂ ਇਸ ਚੀਜ਼ ਨੂੰ ਨਾ ਸਿਰਫ ਯਾਦ ਰੱਖਿਆ ਬਲਕਿ ਅੱਗੇ ਬੱਚਿਆਂ ਤੱਕ ਵੀ ਡਿਲੀਵਰ ਕੀਤਾ। ਤੁਹਾਡੀ ਬੱਚੀ ਵੀ ਗੁਰਮੁਖੀ ਜਾਣਦੀ ਹੈ। ਤੇ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਕਿੱਦਾਂ ਆਈ ਸੀ? ਕਿਹਨੇ ਤੁਹਾਨੂੰ ਦਿੱਤੀ ਸੀ? बाल मेरा तो ख्याल है मेरे याद नहीं, क्योंकि मेरा बोलिया नहीं याद है। अच्छा अच्छा। मैं जिक्र किया वो आए, मैं कहा ठीक है। इसी तरह मैं अमृतसर गया, मेरा कजन कहने लगा यार मेरे को करार भी चाहिए, अच्छा मुकद्दस चाहिए, साढ़े को बेद भी ते तू लै जा। असं मियाँ भी गए, असा करार भी चाहिए लैन दा। ਤੁਹਾਡੇ ਕੋਲ ਬੇਪਨਾਹ ਕਿਤਾਬਾਂ ਨੇ, ਸਭ ਤੋਂ ਤੁਹਾਡੀ ਫੇਵਰਿਟ ਕਿਤਾਬ ਜਾਂ ਫੇਵਰਿਟ ਰਾਈਟਰ ਇੰਡੀਆ ਵਿੱਚ ਕਿਹੜਾ ਹੈ? ਇਹ ਨਹੀਂ ਮੈਂ ਦੱਸ ਚੁੱਕੇ ਸਾਰਿਆਂ ਦਾ ਲਿਟਰੇਚਰ ਪੜ੍ਹੇਗਾ। ਅੱਛਾ। ਜਿਹੜਾ ਵੀ ਤੇ ਇਹ ਗੁਟਕੇ ਸਾਹਿਬਾਨ ਤੁਹਾਨੂੰ ਕਿੱਥੋਂ ਮਿਲੇ? ਇਹ ਮੈਂ ਨਨਕਾਣਾ ਸਾਹਿਬ ਤੋਂ ਨਹੀਂ, ਇਹ ਅੰਮ੍ਰਿਤਸਰ ਤੋਂ ਲਿਆਂਦੇ ਸੀ। ਅੰਮ੍ਰਿਤਸਰ ਤੋਂ ਲਿਆਂਦੇ ਸੀ, ਇੱਕ ਸ਼ੌਕ ਦੇ ਨਾਲ ਕਿ ਮੈਂ ਇਹਨੂੰ ਪੜ੍ਹਾਂ। ਸ਼ੌਕ। ਕੀ ਬਾਤ ਹੈ, ਕੀ ਬਾਤ। ਸ਼ੌਕ ਸੀ ਵੀ ਸਾਡੇ ਵੱਡਿਆਂ ਦਾ ਹੈ। ਸਹੀ। ਇਹ ਤੁਹਾਡੀਆਂ ਉਹ ਪੁਰਾਣੀਆਂ ਯਾਦਾਂ, ਤਸਵੀਰਾਂ ਜਦੋਂ ਤੁਸੀਂ ਇੰਡੀਆ ਫੇਰੀ ਤੇ ਗਏ? ਬਿਲਕੁਲ ਬਿਲਕੁਲ ਠੀਕ ਹੋ ਗਿਆ। ਬਿਲਕੁਲ ਬਿਲਕੁਲ। ਫਿਰ ਸਰਦਾਰ ਜੰਗਲ ਸਿੰਘ ਦੇ ਬੇਟੇ ਸੀ ਬੇਅੰਤ ਸਿੰਘ ਬਲਵੰਤ ਸਿੰਘ, ਉਹਨਾਂ ਨੂੰ ਜਾ ਕੇ ਨਾਭੇ ਮਿਲਿਆ ਮੈਂ। ਅੱਛਾ। ਫਿਰ ਐਮਐਨਐਸ ਤੁਹਾਡਾ ਪੰਜਾਬ ਦੀ ਮਰਕਜ਼ੀ ਸਾਹਮਣੇ ਬੂਟਾ ਸਿੰਘ, ਅੱਛਾ ਉਹਨੂੰ ਵੀ ਮਿਲਿਆ। ਅੱਛਾ ਲੀਡਰ ਕਈਆਂ ਨੂੰ ਮਿਲਿਆ ਮੈਂ, ਨਰਿੰਦਰ ਸਿੰਘ, ਉਹਨਾਂ ਦਾ ਨਾਲ ਹੀ 109 ਪਿੰਡ ਹੈ। ਅੱਛਾ। ਤੇ ਉਹਨਾਂ ਦੀ ਖਾਸ ਯਾਰ ਇਸੇ ਮੇਰੇ ਜ਼ਮੀਨ ਚੋਂ ਕੋਈ ਸਾਗ ਕੋਈ ਜਦੋਂ ਕਿ ਆਵੇ ਲੈ ਜਾਏ ਤੇ ਬੜਾ। ਬਜ਼ੁਰਗਾਂ ਨਾਲ ਕੀਤੀ ਗੱਲਬਾਤ, ਉਹ ਯਾਦਾਂ, ਉਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਮਾ ਕੇ ਬੈਠੇ ਨੇ। ਆਪਾਂ ਇਹਨਾਂ ਕੋਲ ਲਾਇਬ੍ਰੇਰੀ ਵੀ ਚੱਲਦੇ ਹਾਂ, ਉੱਥੇ ਵੀ ਵੇਖਦੇ ਹਾਂ ਕਿ ਇਹਨਾਂ ਕੋਲ ਹੋਰ ਕਿਹੜੀਆਂ ਚੀਜ਼ਾਂ ਪਈਆਂ ਨੇ। ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਆਪ ਜੀ ਤੱਕ ਪਹੁੰਚਾਈਏ
ਔਰ ਇਸੇ ਹੀ ਕੋਸ਼ਿਸ਼ ਨੂੰ ਲੈ ਕਰਕੇ ਅਸੀਂ ਬਜ਼ੁਰਗਾਂ ਕੋਲ ਅੱਜ ਆਏ ਸੀ। ਬਜ਼ੁਰਗ ਨਾ ਸਿਰਫ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਜਿਹੜਾ ਹੈ ਉਹ ਸਮਾਏ ਬੈਠੇ ਨੇ, ਬਲਕਿ ਇਹਨਾਂ ਕੋਲ ਕਾਫੀ ਇਨਫੋਰਮੇਸ਼ਨ ਵੀ ਹੈ ਜੋ ਸਾਡੇ ਵਾਸਤੇ ਅੱਗੇ ਫਿਊਚਰ ਦੇ ਵਿੱਚ ਕਾਫੀ ਕੰਮ ਆ ਸਕਦੀ।